ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦੇ ਵਿੱਚ ਸਰਕਾਰਾਂ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਆ ਕਿ ਹਰ ਇੱਕ ਤਰ੍ਹਾਂ ਦੀ ਡਿਵੈਲਪਮੈਂਟ ਆ ਪਿੰਡਾਂ ਦੇ ਵਿੱਚ ਕੀਤੀ ਜਾ ਰਹੀ ਆ ਅਤੇ ਇਸ ਡਿਵੈਲਪਮੈਂਟ ਨੂੰ ਉਸੇ ਤਰੀਕੇ ਨਾਲ ਕੀਤਾ ਜਾ ਰਿਹਾ ਜਿਸ ਤਰੀਕੇ ਦੀ ਡਿਵੈਲਪਮੈਂਟ ਪਿੰਡਾਂ ਦੇ ਲੋਕ ਚਾਹੁੰਦੇ ਆ। ਪਰ ਇੱਕ ਖਾਸ ਖਬਰ ਅੱਜ ਅਸੀਂ ਤੁਹਾਡੇ ਲਈ ਕੱਢ ਕੇ ਲੈ ਕੇ ਆਏ ਹਾਂ ਜਿਹਦੇ ਵਿੱਚ ਪਿੰਡ ਦੇ ਲੋਕਾਂ ਨੂੰ ਇੱਕ ਛੱਪੜ ਤੋਂ ਪਰੇਸ਼ਾਨੀ ਹੈ, ਜਿਸ ਦੇ ਸੰਬੰਧੀ ਲਗਾਤਾਰ ਪਿੰਡ ਦੇ ਨੌਜਵਾਨਾਂ ਵੱਲੋਂ ਇਕੱਤਰ ਹੋ ਕੇ ਇਸ ਸੰਬੰਧੀ ਦਰਖਾਸਤਾਂ ਵੀ ਦਿੱਤੀਆਂ ਗਈਆਂ, ਥਾਂ ਥਾਂ ਤੇ ਪਹੁੰਚ ਵੀ ਬਣਾਈ ਗਈ। ਪਰ ਲੰਬੇ ਸਮੇਂ ਤੋਂ ਇਹਨਾਂ ਦਰਖਾਸਤਾਂ ਦੇ ਬਾਵਜੂਦ, ਇਸ ਪਹੁੰਚ ਦੇ ਬਾਵਜੂਦ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਿਹੜਾ ਕੋਈ ਨੇਪਰੇ ਨਹੀਂ ਚਾੜਿਆ ਗਿਆ। ਤੇ ਉਸ ਤੋਂ ਬਾਅਦ ਪਿੰਡ ਦੇ ਨੌਜਵਾਨ ਤੇ ਸਾਰੇ ਪਿੰਡ ਦੇ ਜੋ ਵਾਸੀ ਨੇ ਉਹ ਸਾਂਝੇ ਰੂਪ ਦੇ ਵਿੱਚ ਇੱਕ ਪ੍ਰਦਰਸ਼ਨ ਕਰ ਰਹੇ ਆ। ਇੱਕ ਮੋਰਚਾ ਉਹਨਾਂ ਵੱਲੋਂ ਲਗਾ ਦਿੱਤਾ ਗਿਆ ਜਿਸ ਸੰਬੰਧੀ ਅੱਜ ਭੁੱਖ ਹੜਤਾਲ ਦਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਸੀ। ਜਾਣਦੇ ਹਾਂ ਕੀ ਆ ਪੂਰਾ ਮਾਮਲਾ, ਇਹਨਾਂ ਨੌਜਵਾਨਾਂ ਨੂੰ ਕਿਉਂ ਹੜਤਾਲ ਦੇ ਉੱਪਰ ਬੈਠਣਾ ਪਿਆ ਜਾਂ ਕਿਸ ਕਿਸ ਥਾਂ ਇਹਨਾਂ ਵੱਲੋਂ ਪਹੁੰਚ ਬਣਾਈ ਗਈ ਤੇ ਇਹਨਾਂ ਦੀ ਸੁਣਵਾਈ ਹੈ ਜਿਹੜੀ ਉਹ ਨਹੀਂ ਹੋਈ ਹੈ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਕੀ ਮਾਮਲਾ ਕੀ ਆ ਪੂਰਾ ਤੇ ਤੁਹਾਨੂੰ ਕਿਉਂ ਜਿਹੜੀ ਹੜਤਾਲ ਆ ਉਹ ਕਰਨੀ ਪਈ, ਕਿਉਂ ਇਹ ਸੰਘਰਸ਼ ਦਾ ਰਾਹ ਚੁਣਨਾ ਪਿਆ? ਸਭ ਤੋਂ ਪਹਿਲਾਂ ਜੀ ਇੰਡੋਜ਼ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਿ ਉਹ ਸਾਡੇ ਕੋਲੇ ਆਏ ਆ ਚੱਲ ਕੇ। ਮਾਮਲਾ ਇਹ ਸ਼ੁਰੂ ਹੁੰਦਾ ਜੀ ਪਿਛਲੇ ਸਾਲ ਅਗਸਤ ਸਤੰਬਰ ਮਹੀਨੇ ਦੇ ਵਿੱਚ। ਪਿਛਲੇ ਸਾਲ ਜਦੋਂ ਬਰਸਾਤਾਂ ਹੋਈਆਂ ਤਾਂ ਜਿਹੜਾ ਛੱਪੜਾਂ ਦੇ ਵਿੱਚੋਂ ਪਾਣੀ ਸੀਗਾ ਓਵਰਫਲੋ ਹੋ ਕੇ ਉਹ ਸੜਕਾਂ ਤੇ ਆ ਗਿਆ ਸੀ ਤੇ ਉਸ ਸਮੇਂ ਜਿਹੜੇ ਵਹੀਕਲ ਸੀਗੇ ਉਹ ਖੁੱਭ ਗਏ ਸੀਗੇ, ਟਰੱਕ ਕਾਰਾਂ ਖੁੱਭ ਗਏ ਸੀ ਵਹੀਕਲ ਸੀਗੇ ਤੇ ਉੱਥੇ JCB ਮੰਗਾ ਕੇ ਉਹ ਕੱਢਣੇ ਪਏ ਸੀ। ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਉਸ ਚੀਜ਼ ਦੀਆਂ ਤਸਵੀਰਾਂ CMO ਆਫਿਸ ਨੂੰ ਭੇਜੀਆਂ, ਈਮੇਲ ਕੀਤੀ ਕਿ ਸਾਡੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਪੰਚਾਇਤ ਕੋਲ ਵੀ ਪਹੁੰਚ ਕੀਤੀ। ਪੰਚਾਇਤ ਕੋਲੇ ਪਹੁੰਚ ਕਰਨ ਤੋਂ ਬਾਅਦ ਸਾਨੂੰ ਖਬਰ ਇਹ ਮਿਲੀ ਕਿ ਜਿਹੜੀ CMO ਆਫਿਸ ਨੇ ਉਹ ਚਿੱਠੀ ਹੈ ਜਿਹੜੀ ਉਹ ਅੱਗੇ ਫਾਰਵਰਡ ਕਰਤੀ ਹੈ DC ਆਫਿਸ ਫਰੀਦਕੋਟ ਨੂੰ ਤੇ ਉਹਨਾਂ ਵੱਲੋਂ ਇੱਕ JE ਸੂਬਾ ਸਿੰਘ ਜੀ ਦੀ ਡਿਊਟੀ ਲਾ ਦਿੱਤੀ ਗਈ ਸੀ। ਉਹ DDP ਆਫਿਸ ਵੱਲੋਂ ਲਾਈ ਹੋ ਸਕਦੀ ਹੈ ਜਾਂ BDP ਆਫਿਸ ਵੱਲੋਂ ਲਾਈ ਹੋ ਸਕਦੀ ਹੈ। ਉਹਨਾਂ ਦੀ ਇੱਕ ਡਿਊਟੀ ਲਾ ਦਿੱਤੀ ਸੀ ਕਿ ਜਿਹੜੀ ਪਿੰਡ ਦਾ ਸਿਮੀਆਂ ਦਾ ਪਾਣੀ ਦਾ ਜਿਹੜਾ ਨਿਕਾਸ ਦਾ ਉਹ ਤੁਸੀਂ ਜਾ ਕੇ ਪਤਾ ਕਰਕੇ ਆਓ। ਉਸ ਤੋਂ ਬਾਅਦ ਵੀ ਅਸੀਂ ਪੰਚਾਇਤ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਆਪਦੇ ਵੱਲੋਂ ਹੈਲਪ ਵੀ ਕੀਤੀ ਹੈ ਪੰਚਾਇਤ ਦੀ। ਪਰ ਇਸੇ ਦਰਮਿਆਨ ਸਾਨੂੰ ਵਿੱਚ ਵਿਚਾਲੇ ਕੁਛ ਕੁ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਡੂੰਘਾਈ ਦੇ ਨਾਲ ਜਾਂਦੇ ਹਾਂ ਸਾਨੂੰ ਪਤਾ ਲੱਗਦਾ ਕਿ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਪੰਚਾਇਤ ਸੈਕਟਰੀ ਹੈ ਉਹਦੀ ਇਜਾਜ਼ਤ ਦੇ ਬਿਨਾਂ ਪੱਤਾ ਵੀ ਨਹੀਂ ਹਿਲਦਾ। ਉਹ ਜਿਵੇਂ ਚਾਹੁੰਦਾ ਹੈ ਸਾਰਾ ਕੁਝ ਉਵੇਂ ਹੀ ਹੁੰਦਾ, ਜਿਵੇਂ ਕਿ ਅੱਜ ਕੱਲ੍ਹ ਪਿੰਡ ਦੇ ਵਿੱਚ ਇੰਟਰਲੋਕ ਟਾਈਲਾਂ ਲਗਾਈਆਂ ਜਾ ਰਹੀਆਂ ਜਦ ਕਿ ਪਾਣੀ ਦੇ ਨਿਕਾਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਬਿਲਕੁਲ ਉਵੇਂ ਹੈ ਕਿ ਮੈਂ ਘਰ ਬਣਾ ਲਵਾਂ, ਆਪਣੇ ਘਰ ਦੇ ਵਿੱਚ ਬਹੁਤ ਸੋਹਣਾ ਫਰਸ਼ ਪਾ ਲਵਾਂ, ਪਰ ਮੈਂ ਪਹਿਲਾਂ ਆਪਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਕਰਾਂ, ਫਿਰ ਮੇਰਾ ਉਹ ਘਰੇ ਫਰਸ਼ ਪਾ, ਕਿਉਂਕਿ ਮੇਰਾ ਪਿੰਡ ਵੀ ਇੱਕ ਘਰ ਹੈ ਤੇ ਜੇ ਮੇਰੇ ਪਿੰਡ ਦੀਆਂ ਸੜਕਾਂ ਤਾਂ ਬਹੁਤ ਸੋਹਣੀਆਂ ਹੋਣਗੀਆਂ, ਗਲੀਆਂ ਤਾਂ ਬਹੁਤ ਸੋਹਣੀਆਂ ਹੋਣਗੀਆਂ, ਪਰ ਜੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਵੀ ਨਹੀਂ ਹੈਗਾ ਤੇ ਉਹਨਾਂ ਸੋਹਣੀਆਂ ਗਲੀਆਂ ਦਾ ਕੀ? ਨਹੀਂ ਦਿਲਬਾਗ, ਇੱਥੇ ਸਵਾਲ ਇਹ ਖੜਾ ਹੁੰਦਾ ਕਿਉਂਕਿ ਦੇਖੋ ਜਿਹੜਾ ਸਿਸਟਮ ਹੁੰਦਾ ਪ੍ਰਸ਼ਾਸਨਿਕ ਅਧਿਕਾਰੀ ਹੈ, ਚਾਹੇ ਸੈਕਟਰੀ ਹੈ ਜਾਂ ਕੋਈ ਹੋਰ ਅਧਿਕਾਰੀ ਹੈ, ਉਹਨਾਂ ਵੱਲੋਂ ਜਦੋਂ ਵਿਕਾਸ ਦੀ ਗੱਲ ਕੀਤੀ ਜਾਂਦੀ ਤਾਂ ਵਿਕਾਸ ਤਾਂ ਉਸੇ ਹਿਸਾਬ ਨਾਲ ਹੀ ਹੋਣਾ ਚਾਹੀਦਾ ਨਾ ਜਿਸ ਤਰ੍ਹਾਂ ਦੀ ਸਾਡੇ ਇਲਾਕੇ ਦੀ, ਸਾਡੇ ਪਿੰਡ ਦੀ, ਸਾਡੇ ਇਸ ਰਹਿਣ ਬਸੇਰੇ ਦੀ ਰਿਕੁਆਇਰਮੈਂਟ ਹੈ। ਸਭ ਤੋਂ ਪਹਿਲੀ ਰਿਕੁਆਇਰਮੈਂਟ ਇਹਦੇ ਬਾਰੇ ਪਿੰਡ ਦੇ ਲੋਕਾਂ ਦਾ ਕੀ ਵਿਚਾਰ ਆ? ਪਿੰਡ ਦੇ ਲੋਕ ਕੀ ਕਹਿੰਦੇ ਆ ਕਿ ਸਾਨੂੰ ਪਹਿਲਾਂ ਨਾਲੀਆਂ ਜਾਂ ਗਲੀਆਂ, ਜਿਵੇਂ ਤੁਸੀਂ ਦੱਸਿਆ ਵੀ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ, ਵੀ ਸਾਨੂੰ ਗਲੀਆਂ ਦੀ ਪਹਿਲਾਂ ਲੋੜ ਆ ਕਿ ਸਾਡੇ ਨਿਕਾਸ ਦੀ ਪਹਿਲਾਂ ਲੋੜ? ਇਹ ਹੁਣ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਕਹਿ ਰਿਹਾ ਕਿ ਪਹਿਲਾਂ ਪਾਣੀ ਦਾ ਨਿਕਾਸ ਹੋਣਾ ਚਾਹੀਦਾ। ਗਲੀਆਂ ਪਹਿਲਾਂ ਵੀ ਪੱਕੀਆਂ ਸੀਗੀਆਂ, ਹੋ ਵੀ ਰਹੀਆਂ। ਬਾਕੀ ਮੇਰੇ ਨਾਲ ਮੇਰੇ ਪਿੰਡ ਵਾਸੀ ਵੀ ਬੈਠੇ ਹੋਏ ਆ, ਸਾਡੇ ਸਮਾਜ ਸੇਵੀ ਵੀਰ ਆ ਗੁਰਵਿੰਦਰ ਸਿੰਘ ਖਾਲਸਾ, ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ, ਇਹਨਾਂ ਨੂੰ ਵੀ ਪੁੱਛ ਸਕਦੇ ਹੋ ਕਿਉਂਕਿ ਸਾਰੇ ਬੈਠੇ ਹੋਏ ਆ, ਸਭ ਨੂੰ ਪਤਾ। ਕਿਉਂਕਿ ਜੇ ਮੈਂ ਕਹਾਂਗਾ ਤਾਂ ਉਹ ਇੱਕ ਤਰੀਕੇ ਨਾਲ ਇੱਦਾਂ ਲੱਗੂਗਾ ਸ਼ਾਇਦ ਦਿਲਬਾਗ ਦੀ ਕੋਈ ਨਿੱਜੀ ਕਿਹੜਾ ਪੰਚਾਇਤ ਨਾਲ, ਕਿਉਂਕਿ ਇਹਨਾਂ ਦੇ ਵੀ ਘਰ ਨੇ ਛੱਪੜ ਦੇ ਨਾਲ ਲੱਗਦੇ ਨੇ। ਇਹਨਾਂ ਦੀ ਵੀ ਜੇ ਇਹ ਮੰਗ ਹੈ, ਮੈਂ ਛੱਪੜ ਦੀ ਮੰਗ ਨੂੰ ਲੈ ਕੇ ਬੈਠਾ ਹੋਇਆ, ਗਲੀਆਂ ਨਾਲੀਆਂ ਦੀ ਮੰਗ ਨੂੰ ਲੈ ਕੇ ਨਹੀਂ ਬੈਠਾ ਹੋਇਆ। ਜੇ ਇਹਨਾਂ ਨੇ ਮੇਰਾ ਸਮਰਥਨ, ਇਹ ਬੈਠੇ ਨੇ ਸਵੇਰ ਤੋਂ ਜੇ ਮੇਰੇ ਨਾਲ। ਪੰਚਾਇਤ ਦਾ ਕੀ ਰਵੱਈਆ ਹੈ? ਪੰਚਾਇਤ ਕੀ ਕਹਿੰਦੀ ਹੈ? ਪੰਚਾਇਤ ਕੋਲ ਮੈਂ 2-3 ਵਾਰ ਪਹੁੰਚ ਕੀਤੀ ਹੈ। ਪੰਚਾਇਤ ਗੱਲ ਨੂੰ ਆਈ ਗਈ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਜਦੋਂ ਪਿਛਲੀ ਵਾਰੀ ਉਹਨਾਂ ਨੂੰ ਜਦੋਂ ਥੋੜਾ ਪ੍ਰੈਸ਼ਰ ਦੇ ਕੇ ਕਿਹਾ ਗਿਆ, ਉਹ ਕਹਿੰਦੇ ਚਲੋ ਆਪਾਂ ਛੱਪੜ ਦੀ ਸਫਾਈ ਕਰਾਉਂਦੇ ਆ। ਉਹਨਾਂ ਨੇ ਕੇਲੀ ਕਢਵਾਈ ਛੱਪੜ ਦੇ ਵਿੱਚ। ਉਸ ਤੋਂ ਬਾਅਦ ਉਹ ਕਹਿੰਦੇ ਜੀ ਸਾਡੇ ਕੋਲੇ, ਸਾਡੇ ਪਿੰਡ ਬਾਈ ਜੀ ਗੁਰਪ੍ਰੀਤ ਬੈਠੇ ਆ, ਠੀਕ ਹੈ, ਇਹ ਵੀ ਸਰਪੰਚੀ ਦੀ ਇਲੈਕਸ਼ਨ ਲੜੇ ਹੋਏ ਆ, ਠੀਕ ਹੈ, ਇਹਨਾਂ ਨੂੰ ਵੀ ਚੀਜ਼ਾਂ ਬਾਰੇ ਪਤਾ ਹੈ। ਬਾਈ ਜੀ ਨੇ ਸਾਨੂੰ ਅੱਜ ਦੱਸਿਆ ਕਿ ਆਪਣੇ ਪਿੰਡ 1 ਕਰੋੜ ਤੇ 63 ਲੱਖ ਰੁਪਈਆ ਜਿਹੜਾ ਉਹ ਆ ਚੁੱਕਿਆ। ਹੁਣ 1 ਕਰੋੜ 63 ਲੱਖ ਰੁਪਈਆ ਤਾਂ ਆ ਗਿਆ। ਉਹ ਕਹਿੰਦੇ ਆ ਜੀ ਅਸੀਂ ਆਹ ਪੈਸਾ ਇੱਧਰ ਨਹੀਂ ਲਾ ਸਕਦੇ, ਸੈਕਟਰੀ ਸਾਹਿਬ ਕਹਿੰਦੇ ਆਹ ਪੈਸਾ ਇਹ ਇੱਧਰ ਨਹੀਂ ਲਾ ਸਕਦੇ, ਜਦ ਕਿ ਸੈਕਟਰੀ ਸਾਹਿਬ ਨਹੀਂ ਕਹਿ ਸਕਦੇ। ਸੈਕਟਰੀ ਸਾਹਿਬ ਕਲਰਕ ਹੈ, ਪੰਚਾਇਤ ਆ ਜਿਹੜੀ ਉਹ ਆਪਦੀ ਰਿਕੁਆਇਰਮੈਂਟ ਜਿਵੇਂ ਤੁਸੀਂ ਪਹਿਲਾਂ ਦੱਸ ਕੇ ਦੱਸੂ, ਫਿਰ ਉਸ ਤੋਂ ਬਾਅਦ ਕੰਮ ਹੋਣਗੇ। ਉਹਦੇ 'ਚ ਕੀ ਹੋਇਆ, ਉਹ ਕਹਿੰਦੇ ਸਾਡੇ ਕੋਲ ਡੀਜ਼ਲ ਵਾਸਤੇ ਪੈਸੇ ਹੈ ਨਹੀਂ। ਮੈਂ ਪਿੰਡ ਦੇ ਮੁੰਡਿਆਂ ਨੇ ਜਿਨ੍ਹਾਂ ਨੇ ਅਸੀਂ ਕੰਮ ਕੀਤਾ ਕਦੇ ਇਕੱਠੇ ਹੋ ਕੇ, ਸਾਡੇ ਕੋਲ ਕੁਝ ਫੰਡ ਜਿਹੜਾ ਇਕੱਠਾ ਹੁੰਦਾ ਉਹਦੇ ਵਿੱਚੋਂ ਅਸੀਂ, ਸਾਡੇ ਚਾਚਾ ਜੀ ਬੈਠੇ ਪਿੱਛੇ ਅਵਤਾਰ ਸਿੰਘ, ਉਹਨਾਂ ਦਾ ਟਰੈਕਟਰ ਲਾਇਆ
ਤੇ ਮੈਂ ਤਾਂ ਘੱਟ ਸਮਝਿਆ ਸੀਗਾ ਡੀਜ਼ਲ, ਸਾਨੂੰ ਅੱਜ ਪਤਾ ਲੱਗਿਆ ਵੀ ਲਗਭਗ 150 ਤੋਂ ਪੌਣੇ 200 ਲੀਟਰ ਜਿਹੜਾ ਡੀਜ਼ਲ ਹੈ ਇੱਥੇ ਲੱਗ ਗਿਆ। ਸਾਡਾ 7 ਦਿਨ ਟਰੈਕਟਰ ਚੱਲੀ ਗਿਆ। ਜਿਹੜੀ ਕੇਲੀ ਕਢਾਈ ਆ ਉਹ ਤਾਂ ਪੰਚਾਇਤ ਨੇ ਕਢਾਈ ਹੈ। ਉਸ ਤੋਂ ਬਾਅਦ ਜਿਹੜਾ ਡੀਜ਼ਲ ਲੱਗਿਆ ਹੈਗਾ ਉਹ ਪੰਚਾਇਤ ਨੇ ਨਹੀਂ ਲਾਇਆਗਾ, ਉਹ ਪੰਚਾਇਤ ਨੇ ਨਹੀਂ ਲਾਇਆ, ਉਹ ਪਿੰਡ ਦਾ ਜਿਹੜਾ ਪੈਸਾ ਜਾਂ ਕੋਈ ਕਲੱਬ ਦੇ ਪੈਸੇ ਪਏ ਸੀ ਜਾਂ ਮੇਰੇ ਕੋਲ ਕੋਈ ਸਾਂਝਾ ਪੈਸਾ ਪਿਆ ਸੀ, ਅਸੀਂ ਉਹ ਦੇ ਦਿੱਤਾ ਕਿ ਚਲੋ ਯਾਰ ਪਾਣੀ ਛੱਪੜ ਦੇ ਵਿੱਚੋਂ ਬਾਹਰ ਕੱਢੋ। ਉਸ ਤੋਂ ਬਾਅਦ ਇਹਨਾਂ ਨੇ ਫਿਰ ਚੁੱਪ ਕਰ ਗਏ। ਫਿਰ ਅਸੀਂ ਪਹੁੰਚ ਕੀਤੀ ਸਰਪੰਚ ਸਾਹਿਬ ਕੋਲੇ, ਫਿਰ ਗਏ ਅਸੀਂ, ਫਿਰ ਪਹੁੰਚ ਕੀਤੀ ਕਿ ਹੱਲ ਕਰੋ। ਕਹਿੰਦੇ ਜੀ 2-4 ਦਿਨ ਦੇ ਵਿੱਚ ਕਰਦੇ ਹਾਂ। ਫਿਰ ਮੈਨੂੰ ਇੱਕ ਦਿਨ ਖੜ ਕੇ ਇੱਥੋਂ ਵੀਡੀਓ ਮੈਂ ਫੇਸਬੁੱਕ ਤੇ ਪਾਈ ਕਿ ਜੀ ਸਰਪੰਚ ਜਿਹੜੇ ਪਿੰਡ ਦੇ ਸਰਪੰਚ ਹੈ ਜਾਂ ਸੈਕਟਰੀ ਸਾਹਿਬ ਉਹਨਾਂ ਦਾ ਰਵੱਈਆ ਨਾ ਪੱਖੀ ਆ। ਮੈਨੂੰ ਫਿਰ ਸਰਪੰਚ ਸੈਕਟਰੀ ਸਾਹਿਬ ਨੇ ਬੁਲਾਇਆ ਕਿ ਤੂੰ ਮੇਰੇ ਨਾਂ ਲੈ ਕੇ ਦਿਲਬਾਗ ਵੀਡੀਓ ਕਿਉਂ ਪਾਈ ਆ। ਮੈਂ ਕਿਹਾ ਯਾਰ ਹੁਣ ਜੇ ਮੈਂ ਸਾਰਾ ਕੁਝ ਕਰ ਲਿਆ, ਮੈਂ ਈਮੇਲਸ ਕਰ ਲਈਆਂ, ਮੈਂ ਤੁਹਾਡੇ ਤੱਕ ਪਹੁੰਚ ਕਰ ਲਈ, BDPO ਸਾਹਿਬ ਪਿੰਡ ਆ ਕੇ ਕਹਿ ਕੇ ਗਏ, ਬਾਈ ਗੁਰਪ੍ਰੀਤ ਉਹਦੇ ਨਾਲ ਸੀਗੇ, BDPO ਸਾਹਿਬ ਪਿੰਡ ਆ ਕੇ ਕਹਿ ਕੇ ਗਏ ਕਿ ਬਾਈ ਜੀ ਤੁਹਾਨੂੰ ਯਾਦ ਹੋਣਾ ਕਹਿ ਕੇ ਗਏ ਸੀ ਕਿ ਗ੍ਰਾਮ ਸਭਾ ਦਾ ਇਜਲਾਸ ਕਰਾਓ। ਤੇ ਇਸ ਗੱਲ ਨੂੰ ਮੇਰੇ ਖਿਆਲ 7 ਤੋਂ 8 ਮਹੀਨੇ ਹੋ ਚੁੱਕੇ ਆ, ਤੁਸੀਂ ਵੀ ਉਦੋਂ ਨਾਲ ਸੀਗੇ ਸਾਰੇ, ਕਿ ਗ੍ਰਾਮ ਸਭਾ ਦਾ ਇਜਲਾਸ ਕਰਾਓ। ਉਹ ਗ੍ਰਾਮ ਸਭਾ ਦਾ ਇਜਲਾਸ ਵੀ ਨਹੀਂ ਹੋਇਆ। ਅੱਜ ਬਾਈ ਗੁਰਪ੍ਰੀਤ ਸਾਡੇ ਨਾਲ ਹੈ। ਮੈਨੂੰ ਕਈ ਗੱਲਾਂ ਦੇ ਵਿੱਚ ਪਹਿਲਾਂ ਇਕੱਲੇ ਨੂੰ ਬੋਲਣਾ ਪਿਆ ਸੀ। ਮੈਂ ਨਹੀਂ ਚਾਹੁੰਦਾ ਸਾਡੇ ਪਿੰਡ ਦੇ ਵਿੱਚ ਕੋਈ ਇਸ ਚੀਜ਼ ਨੂੰ ਪਾਰਟੀਬਾਜ਼ੀ ਵਾਲਾ ਇਸ਼ੂ ਬਣਾਵੇ। ਇਸ ਕਰਕੇ ਮੈਨੂੰ ਕਈ ਵਾਰੀ ਮੇਰੇ ਚਾਚਾ ਜੀ ਕਹੀ ਜਾਂਦੇ ਯਾਰ ਤੂੰ ਸਵੇਰ ਦਾ ਦੱਸਿਆ ਹੀ ਨਹੀਂ। ਇਹਨਾਂ ਨੂੰ ਵੀ ਹੁਣ ਪਤਾ ਲੱਗਿਆ ਕਿ ਮੈਂ ਸਵੇਰ ਦਾ ਭੁੱਖ ਹੜਤਾਲ ਤੇ ਬੈਠਾ ਹੋਇਆ 9 ਵਜੇ ਤੋਂ ਲੈ ਕੇ 5 ਵਜੇ ਤੱਕ। ਮੈਂ ਨਹੀਂ ਚਾਹੁੰਦਾ ਕਿ ਅਸੀਂ ਰਫੜ ਪੈਦਾ ਕਰੀਏ। ਸਾਨੂੰ ਇਹ ਸੀਗਾ ਸਾਡੇ ਹੀ ਚੁਣੇ ਹੋਏ ਸਰਪੰਚ ਨੇ, ਸਾਡੇ ਹੀ ਚੁਣੇ ਹੋਏ ਮੈਂਬਰ ਨੇ, ਅਸੀਂ ਪਿਆਰ ਨਾਲ ਇਹ ਮਸਲਾ ਹੱਲ ਕਰ ਲਈਏ। ਪਰ ਜਿਹੜਾ ਪੰਚਾਇਤ ਸੈਕਟਰੀ ਆ ਉਹਨਾਂ ਦੇ ਪੈਰ ਨਹੀਂ ਲੱਗਣ ਦੇ ਰਿਹਾ। ਹੁਣ ਤੁਹਾਨੂੰ ਸ਼ਿਕਾਇਤ ਪੰਚਾਇਤ ਨਾਲ ਆ, ਪੰਚਾਇਤ ਸੈਕਟਰੀ ਨਾਲ ਆ ਜਾਂ ਜ਼ਿਲ੍ਹਾ ਅਧਿਕਾਰੀਆਂ ਨਾਲ? ਜਿਹੜੀ ਸ਼ਿਕਾਇਤ ਹੈ ਦੇਖੋ ਜੀ, ਜ਼ਿਲ੍ਹਾ ਅਧਿਕਾਰੀਆਂ ਨੇ ਡਿਊਟੀ ਲਾ ਦਿੱਤੀ ਜਈ ਸੂਬਾ ਸਿੰਘ ਦੀ। ਜਈ ਸੂਬਾ ਸਿੰਘ ਨੇ ਉਹਦੇ ਲਾਈਵ ਇੱਕ ਇੰਟਰਵਿਊ ਹੋਇਆ ਸੀ ਮੇਰਾ, ਉਹਦੇ ਵਿੱਚ ਕਿਹਾ ਸੀਗਾ ਕਿ ਜੀ ਮੈਂ ਕਿਸੇ ਮਹਿਕਮੇ ਤੋਂ ਇੱਕ ਰਿਪੋਰਟ ਮੰਗੀ ਹੈ, ਉਹ ਰਿਪੋਰਟ ਹਜੇ ਤੱਕ ਮੇਰੇ ਕੋਲੇ ਪਹੁੰਚੀ ਨਹੀਂ। ਜਦੋਂ ਮੈਂ ਇਹ ਗੱਲ ਸੈਕਟਰੀ ਨਾਲ ਸਾਂਝੀ ਕੀਤੀ ਤੇ ਸੈਕਟਰੀ ਮੈਨੂੰ ਕਹਿੰਦਾ ਦਿਲਬਾਗ ਤੁਸੀਂ ਫਲਾਣੇ ਦਫ਼ਤਰ ਜਾਓ। ਮੈਂ ਕਿਹਾ ਯਾਰ ਮੈਂ ਕਿਉਂ ਜਾਵਾਂ ਫਲਾਣੇ ਦਫ਼ਤਰ? 50,000 ਰੁਪਏ ਮਹੀਨਾ ਤੂੰ ਲੈਣਾ ਤੇ ਮੈਨੂੰ ਕਹੀਏ ਨਾ ਤੁਸੀਂ ਫਲਾਣੇ ਦਫ਼ਤਰ ਜਾਓ, ਉੱਥੇ ਜਾਓ। ਸਾਨੂੰ 50,000 ਰੁਪਏ ਸਾਡੇ ਪਿੰਡ 'ਚ ਇੱਕ ਮੁੰਡਾ ਸੈਕਟਰੀ ਲਾ ਦੇ, ਅਸੀਂ ਆਪੇ ਕੰਮ ਲੈ ਲਿਆ ਕਰਾਂਗੇ ਉਹਦੇ ਤੋਂ। ਸਾਡੀ ਜਿਹੜੀ ਸ਼ਿਕਾਇਤ ਆ ਹੁਣ, ਜਿਹੜਾ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਲੋਕਤੰਤਰ ਦੇ ਵਿੱਚ, ਉਹ ਹੁੰਦੀ ਆ ਪਿੰਡ ਦੀ ਪੰਚਾਇਤ। ਮੇਰੀ ਸ਼ਿਕਾਇਤ ਹੁਣ ਮੁੱਢਲੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ ਪਿੰਡ ਦੀ ਪੰਚਾਇਤ ਨਾਲ ਕਿ ਇਹਨਾਂ ਨੇ ਅਜੇ ਤੱਕ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਪਿੰਡ ਦੇ ਵਾਸੀਆਂ ਦੇ ਕਹੇ ਅਨੁਸਾਰ ਮਤੇ ਕਿਉਂ ਨਹੀਂ ਪਾਏ। ਜੇ ਸਾਡੇ ਪਿੰਡ ਨੇ ਮਤਾ ਪਾਇਆ ਹੋਵੇ, ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਦੇ ਤੇ ਹੂਬਹੂ ਕਾਰਵਾਈ ਨਾ ਕੀਤੀ ਹੋਵੇ, ਫਿਰ ਮੇਰੀ ਸ਼ਿਕਾਇਤ ਆ BDPO ਦਫ਼ਤਰ ਨਾਲ। ਜੇ BDPO ਦਫ਼ਤਰ ਦੀ ਨੇ ਇਹ ਕੰਮ ਨਾ ਕੀਤਾ ਹੋਵੇ, ਉਦੋਂ DDPO ਨੇ ਮਨਾ ਕੀਤਾ ਹੋਵੇ, ਫਿਰ ਮੇਰੀ ਉਹਨਾਂ ਨਾਲ ਸ਼ਿਕਾਇਤ ਕਰਨੀ ਬਣਦੀ ਹੈ। ਕਿਉਂਕਿ ਜਦੋਂ ਮੈਂ ਉਹਨਾਂ ਕੋਲੇ ਹੁਣ ਜਾਵਾਂਗਾ, ਮੈਂ ਅੱਜ ਕਹਿ ਰਿਹਾ ਕਿ ਮੈਂ ਬੁੱਧਵਾਰ ਨੂੰ BDPO ਦਫ਼ਤਰ ਜਾਵਾਂਗਾ, BDPO ਦੇ ਵੱਲੋਂ ਮੈਨੂੰ ਸਵਾਲ ਪਹਿਲਾਂ ਇਹੀ ਚੁੱਕਿਆ ਜਾਣਾ ਕਿ ਦਿਲਬਾਗ ਤੁਹਾਡੇ ਪਿੰਡ ਦੇ ਮਤੇ ਕਿੱਥੇ ਆ? ਮਤਾ ਕੌਣ ਨਹੀਂ ਪਾ ਰਿਹਾ? ਮਤਾ ਸਾਡੇ ਪਿੰਡ ਦੀ ਪੰਚਾਇਤ ਨਹੀਂ ਪਾ ਰਹੀ। ਫਿਰ ਮੇਰਾ ਜਿਹੜਾ ਸਭ ਤੋਂ ਵੱਡਾ ਰੋਸਾ ਉਹ ਪਿੰਡ ਦੀ ਪੰਚਾਇਤ ਨਾਲ ਹੀ। ਇਹਦਾ ਫਿਰ ਹੁਣ ਤੁਸੀਂ ਹੱਲ ਕਿਸ ਤਰ੍ਹਾਂ ਕਰੋਗੇ? ਕਿਉਂਕਿ ਆਫਟਰ ਆਲ ਜਿਹੜੀ ਸਾਰੀ ਸਮੱਸਿਆ ਸ਼ੁਰੂ ਹੁੰਦੀ ਹੈ ਤੁਹਾਡੇ ਪਿੰਡ ਤੋਂ ਹੀ ਸ਼ੁਰੂ ਹੁੰਦੀ ਹੈ, ਪਿੰਡ ਦੀ ਹੀ ਸਮੱਸਿਆ ਪਿੰਡ ਦੇ ਵਿੱਚ ਹੀ ਸ਼ੁਰੂ ਹੁੰਦੀ ਹੈ। ਫਿਰ ਇਹਦਾ ਹੱਲ ਕਿਵੇਂ ਕਰੋਗੇ? ਤੁਸੀਂ ਪੰਚਾਇਤ ਸੈਕਟਰੀ ਨੂੰ ਕਹਿ ਰਹੇ ਹੋ ਕਿ ਉਹਨੇ ਗ੍ਰਾਮ ਸਭਾ ਦਾ ਇਜਲਾਸ ਆ ਜਿਹੜਾ ਉਹ ਨਹੀਂ ਕਰਵਾਇਆ, ਜਾਂ ਉਸ ਤਰੀਕੇ ਨਾਲ ਮਤੇ ਆ ਜਿਹੜੇ ਉਹ ਪੁੱਟ ਅਪ ਨਹੀਂ ਕੀਤੇ ਗਏ। ਪੰਚਾਇਤ ਨੂੰ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਦੇ ਵਿੱਚ ਇਨਵੋਲਵ ਕਰਕੇ ਇਹਨੂੰ ਕਿਵੇਂ ਸਹੀ ਕਰੋਗੇ? ਦੇਖੋ ਜੀ, ਸਾਡੇ ਸੰਵਿਧਾਨ ਨੇ ਸਾਨੂੰ ਅਧਿਕਾਰ ਦਿੱਤਾ ਕਿ ਸਰਪੰਚ ਦੀ ਹਾਜ਼ਰੀ ਤੋਂ ਬਿਨਾਂ ਵੀ ਜੇ ਕੁਝ % ਵੋਟ ਇਕੱਠੀ ਹੋ ਕੇ ਇੱਕ ਮਤਾ ਪਾ ਕੇ ਸਾਰੇ ਸਾਈਨ ਕਰ ਦਿੰਦੇ ਆ ਤਾਂ ਉਹਨੂੰ ਡੀ ਸਾਹਿਬ ਨੂੰ ਉਹ ਜਿਹੜੀਆਂ ਚੀਜ਼ਾਂ ਲਾਗੂ ਕਰਨੀਆਂ ਪੈਣਗੀਆਂ, ਪੰਚਾਇਤ ਸਸਪੈਂਡ ਹੁੰਦੀ ਹੈ। ਠੀਕ ਹੈ, ਅਸੀਂ ਉਹ ਕਾਰਵਾਈ ਨਹੀਂ ਕਰਨਾ ਚਾਹੁੰਦੇ, ਅਸੀਂ ਉਹ ਕਲੰਕ ਮੱਥੇ ਤੇ ਨਹੀਂ ਲੈਣਾ ਚਾਹੁੰਦੇ ਕਿ ਅਸੀਂ ਸਾਡੇ ਪਿੰਡ ਦੀ ਪੰਚਾਇਤ ਨੂੰ ਸਸਪੈਂਡ ਕਰਾ ਦਈਏ। ਸਾਡੇ ਕੋਲ ਲੋਕਤੰਤਰ ਨੇ ਸਾਰੇ ਰਾਹ ਰੱਖੇ ਹੋਏ ਆ। ਅਸੀਂ ਚਾਹੀਏ ਤਾਂ ਅਸੀਂ ਪਿੰਡ ਦੀ 650-700 ਵੋਟ ਨੂੰ ਇਕੱਠੀ ਕਰਕੇ ਉਹਦੇ ਸਾਈਨ ਕਰਾ ਕੇ ਪੰਚਾਇਤ ਨੂੰ ਪਿੰਡ ਦੀ ਨੂੰ ਸਸਪੈਂਡ ਕਰਾ ਸਕਦੇ ਹਾਂ। ਪਰ ਮੈਂ ਫਿਰ ਕਹਿ ਰਿਹਾ ਕਿ ਇਹਨਾਂ ਚੀਜ਼ਾਂ ਨਾਲ ਕੀ ਹੁੰਦਾ, ਪਿੰਡ ਦੇ ਵਿੱਚ ਕੀ ਹੁੰਦਾ ਕਿ ਅਸੀਂ ਰੋਜ਼ ਇੱਕ ਦੂਜੇ ਨਾਲ ਵਿਚਰਨਾ ਹੁੰਦਾ, ਸਾਡੀ ਭਾਈਚਾਰਕ ਸਾਂਝ ਆ ਜਿਹੜੀ ਉਹ ਖਰਾਬ ਹੁੰਦੀ ਆ। ਮੈਂ ਉਸ ਲੈਵਲ ਤੇ ਹਜੇ ਜਾਣਾ ਹੀ ਨਹੀਂ ਚਾਹੁੰਦਾ ਲੈ ਕੇ ਗੱਲਾਂ ਚੀਜ਼ਾਂ ਨੂੰ। ਮੈਂ ਜਿੰਨੀਆਂ ਕਿ ਚਲੋ ਮੈਨੂੰ ਚੀਜ਼ਾਂ ਪਤਾ ਹੈਗਾ ਜਾਂ ਮੈਂ ਪਤਾ ਕਰਦਾ ਜਾਂ ਮੇਰੇ ਦੋਸਤ ਮਿੱਤਰ ਮੈਨੂੰ ਦੱਸਦੇ ਆ, ਤੁਹਾਡੇ ਵਰਗੇ ਸਿਰਦਵੀਰ ਜਿਹੜੇ ਮੈਨੂੰ ਦੱਸਦੇ ਆ, ਪਤਾ ਲੱਗ ਰਹਿੰਦਾ ਕਾਨੂੰਨਾਂ ਬਾਰੇ ਪਤਾ ਹੈ। ਪਰ ਉਹ ਅਸੀਂ ਪਿੰਡ ਨੂੰ ਹੂਬਹੂ ਪਿੰਡ ਦੇ ਵਿੱਚ ਲਾਗੂ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਸੀਂ ਇੱਥੇ ਕਲੇਸ਼ ਨਹੀਂ ਖੜਾ ਕਰਨਾ ਚਾਹੁੰਦੇ, ਕਿਉਂਕਿ ਇੱਥੇ ਕਲੇਸ਼ ਪਿੰਡਾਂ ਦੇ ਵਿੱਚ ਫਿਰ ਕਲੇਸ਼ ਖੜਾ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਸੋ ਜੇ ਹੁਣ ਟੋਟਲ ਪਿੰਡ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ ਤਾਂ ਜਿਹੜੇ ਤੁਹਾਨੂੰ ਕੀ ਲੱਗਦਾ ਕਿ ਇਸ ਮਸਲੇ ਦੇ ਉੱਪਰ ਪਿੰਡ ਦੇ ਵਿੱਚੋਂ ਕਿੰਨੇ % ਸਹਿਮਤੀ ਹੈ ਜਿਹੜੀ ਇਸ ਛੱਪੜ ਨੂੰ ਲੈ ਕੇ ਜਾਂ ਇਸ ਨਿਕਾਸ ਨੂੰ ਲੈ ਕੇ ਬਣਦੀ ਆ? ਉਹ ਵੀ ਥੋੜਾ ਦੱਸੋ। ਦੇਖੋ ਜੀ, ਮੈਂ ਪਿੰਡ ਦੇ ਇਸ ਮਸਲੇ ਨੂੰ ਲੈ ਕੇ ਘਰ ਘਰ ਤਾਂ ਨਹੀਂ ਗਿਆ, ਬਟ ਮੈਂ ਜਿੰਨੇ ਵੀ ਦੋਸਤਾਂ ਦੇ ਕੋਲੇ ਉੱਠਦਾ ਬੈਠਦਾ ਉਹ ਬਹੁਤ ਇੱਕ ਘੇਰਾ, ਹਰ ਇੱਕ ਬੰਦੇ ਦਾ ਛੋਟਾ ਘੇਰਾ ਹੁੰਦਾ। ਕੋਈ ਜੇ ਮੇਰੇ ਪਿੰਡ ਦੀ 32-3300 ਵੋਟ ਆ ਤੇ ਮੈਂ 100 ਬੰਦੇ ਨੂੰ ਮਿਲਦਾ ਜਾਂ ਮੈਂ 200 ਬੰਦੇ ਨੂੰ ਮਿਲਦਾ ਜਾਂ ਮੈਂ 300 ਬੰਦੇ ਨੂੰ ਮਿਲਦਾ, ਕਿਉਂਕਿ ਮੈਂ ਹਰ ਇੱਕ ਬੰਦੇ ਨੂੰ ਤਾਂ ਨਹੀਂ ਮਿਲਦਾਗਾ। ਪਰ ਜਿਨ੍ਹਾਂ ਨੂੰ ਮੈਂ ਮਿਲਦਾ, ਜਿਨ੍ਹਾਂ ਨਾਲ ਸੱਜਣਾ ਨਾਲ ਮੈਂ ਵਿਚਰਦਾ, ਮੈਨੂੰ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਕਿ ਜਿਹੜਾ ਤੁਸੀਂ ਪਿੰਡ ਦੇ ਜਿਹੜਾ ਛੱਪੜ ਦਾ ਮੁੱਦਾ ਉਹ ਗਲਤ ਚੱਕ ਰਹੇ ਆ, ਕਿ ਯਾਰ ਇਹਦੀ ਤਾਂ ਲੋੜ ਹੀ ਨਹੀਂ, ਕਿਉਂ ਤੂੰ ਭਕਾਈ ਕਰੀ ਜਾਂਦਾ। ਮਤਲਬ ਜੇ ਤਾਂ ਮੈਨੂੰ ਕੋਈ ਇਹ ਪਿੰਡ ਦਾ ਬਸ਼ਿੰਦਾ ਇਹ ਕਹਿ ਦੇਵੇ, ਪਿੰਡ ਦਾ ਕੋਈ ਬੰਦਾ ਇਹ ਕਹਿ ਦੇਵੇ ਕਿ ਦਿਲਬਾਗ ਯਾਰ ਇਹ ਤਾਂ ਮਸਲਾ ਹੀ ਹੈ ਨਹੀਂ, ਤੂੰ ਤਾਂ ਗਲਤ ਮਸਲਾ ਚੱਕੀ ਜਾਂਦਾ, ਜਾਂ ਫਿਰ ਜਿਹੜੇ ਸਾਡੇ ਕੋਲੇ ਆਪਣੇ ਕੋਲੇ 10-20 ਬੰਦੇ ਜਿੰਨੇ ਵੀ ਆਏ ਨੇ, ਕਿਉਂਕਿ ਮੈਂ
ਰਾਤ ਪੋਸਟ ਪਾਈ ਹੈ ਸੋਸ਼ਲ ਮੀਡੀਆ ਤੇ, ਸਵੇਰੇ ਆ ਕੇ ਮੈਂ ਇੱਥੇ ਬਹਿ ਗਿਆ। ਪਿੰਡ ਦੇ ਵਿੱਚ ਮੈਂ ਕੋਈ ਗੱਲ ਵੀ ਨਹੀਂ ਕੀਤੀ। ਪਿੰਡ ਦੇ ਵਿੱਚ ਹੁੰਦਾ ਕਿ ਅਨਾਉਂਸਮੈਂਟ ਵਗੈਰਾ ਸੀ ਕੁਛ। ਰਾਜਨੀਤੀ ਦਾ ਤਾਂ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਰਾਜਨੀਤਿਕ ਤੌਰ ਤੇ ਇਹਦੇ ਵਿੱਚ ਕੋਈ ਦਬਾਅ ਬਣਾਇਆ ਜਾਂਦਾ ਹੋਵੇ ਜਾਂ ਰਾਜਨੀਤਿਕ ਧਿਰ ਇਹਦੇ ਵਿੱਚ ਇਸ ਤਰ੍ਹਾਂ ਆ ਕੇ ਖੜਦੀ ਹੋਵੇ ਵੀ ਆਹ ਕੰਮ ਨਹੀਂ ਕਰਨਾ? ਦੇਖੋ ਜੀ, ਰਾਜਨੀਤਿਕ ਧਿਰ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਰਾਜਨੀਤਿਕ ਧਿਰ ਇਸ ਦੇ ਵਿੱਚ ਆਉਂਦੀ ਹੈਗੀ ਹੈ। ਕਿਉਂਕਿ ਦੇਖੋ, ਮੈਂ ਹੁਣ ਤੁਹਾਡੇ ਨਾਲ ਖੁੱਲ੍ਹ ਕੇ ਜੇ ਗੱਲ ਕਰਾਂ, ਬਾਈ ਜੀ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆ, ਠੀਕ ਆ। ਕੁਝ ਬੰਦੇ ਸਾਡੇ ਇੱਥੇ ਬੈਠੇ ਹੈਗੇ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ, ਕੁਝ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਆ। ਮੈਂ ਕਿਸੇ ਪਾਰਟੀ ਨਾਲ ਸੰਬੰਧ ਮਸਲਾ ਪਿੰਡ ਦਾ ਮਤਲਬ ਇੱਥੇ ਤੁਸੀਂ ਇੱਕ ਧਿਰ ਵਜੋਂ ਖੜੇ ਹੋ, ਸਾਂਝੇ ਰੂਪ ਦੇ ਵਿੱਚ ਖੜੇ ਹੋ। ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ। ਮੈਂ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਸੀਗਾ ਅੱਜ ਤੋਂ 5 ਸਾਲ ਪਹਿਲਾਂ। ਮੈਂ ਹੁਣ ਉਹਦੇ ਨਾਲ ਕਿਸੇ ਵੀ ਪਾਰਟੀ ਨਾਲ, ਮੈਂ ਧਿਰ ਨਾਲ ਸੰਬੰਧ ਨਹੀਂ ਰੱਖਦਾ ਗਾ। ਨਾ ਹੀ ਮੈਂ ਹਜੇ, ਮੈਨੂੰ ਪਤਾ ਨਹੀਂ ਹੈਗਾ ਕਿ ਅੱਗੇ ਮੇਰਾ ਕੀ ਸਿਸਟਮ ਹੋਊਗਾ। ਮੈਂ ਕਦੇ ਕਿਸੇ ਨੂੰ ਇਹ ਵੀ ਨਹੀਂ, ਇਹ ਪਿੰਡ ਦੇ ਵਿੱਚ ਕੋਈ ਵੀ ਬੰਦਾ ਕਹਿ ਦੇਵੇ ਕਿ ਦਿਲਬਾਗ ਨੇ ਕਿਹਾ ਹੋਵੇ ਕਿ ਯਾਰ ਤੂੰ ਫਲਾਣੇ ਨੂੰ ਵੋਟ ਪਾਈ, ਅੱਜ ਤੱਕ ਕਦੇ ਕਿਸੇ ਨੂੰ ਘਰੇ ਜਾ ਕੇ ਪ੍ਰੈਸ਼ਰਾਈਜ਼ ਕੀਤਾ ਹੋਵੇ ਕਿ ਤੂੰ ਫਲਾਣੇ ਨੂੰ ਵੋਟ ਪਾਈ, ਠੀਕ ਹੈ। ਮੈਂ ਕਦੇ ਕਿਸੇ ਨਾਲ ਫੋਨ ਤੇ ਗੱਲ ਕਰਦਾ, ਮੈਂ ਇਹ ਵੀ ਨਹੀਂ ਸੋਚਦਾ ਮੇਰੇ ਮਨ ਦੇ ਵਿੱਚ ਯਾਰ ਕਿ ਮੇਰੀ ਰਿਕਾਰਡਿੰਗ ਚੱਲੀ ਜਾਂਦੀ ਹੋਊਗੀ। ਮੈਂ ਬੜੀ ਓਪਨਲੀ ਗੱਲ ਕਰਦਾ। ਇਹਨਾਂ ਸਾਰਿਆਂ ਨੂੰ ਮੈਂ ਪਹਿਲਾਂ ਵੀ ਇਕੱਠੇ ਕਰਕੇ ਕੈਮਰੇ ਦੇ ਸਾਹਮਣੇ ਲਿਆ ਸਕਦਾ ਸੀ। ਮੈਂ ਕੈਮਰੇ ਤੋਂ ਪਾਸੇ ਕੰਮ ਇਸ ਕਰਕੇ ਕਰਨਾ ਚਾਹੁੰਦਾ ਸੀ ਕਿ ਇਹਨੂੰ ਰਾਜਨੀਤਿਕ ਰੂਪ ਕਿਤੇ ਮਿਲ ਨਾ ਜਾਵੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਸਾਡੇ ਤੇ ਕੋਈ ਪ੍ਰੈਸ਼ਰ ਪੈ ਰਿਹਾ। ਜੇ ਤਾਂ ਰਾਜਨੀਤਿਕ ਪ੍ਰੈਸ਼ਰ ਹੋਵੇ ਕਿ ਰਾਜਨੀਤਿਕ ਧਿਰ ਕੋਈ ਕੰਮ ਕਰਨ ਨਹੀਂ ਦੇ ਰਹੀ, ਫਿਰ 1 ਕਰੋੜ ਤੇ 63 ਲੱਖ ਰੁਪਈਆ ਸਾਨੂੰ ਕਾਹਤੋਂ ਆਉਂਦਾ? ਫਿਰ ਤਾਂ ਉਹ ਆਉਂਦਾ ਹੀ ਨਾ। ਫਿਰ ਤਾਂ ਜਿਹੜੇ ਉੱਪਰਲੇ ਲੀਡਰ ਹੁੰਦੇ ਉਹ ਰੋਕਦੇ ਉਸ ਪੈਸੇ। ਪੰਚਾਇਤ ਦੀ ਕੀ ਮਨਸ਼ਾ ਲੱਗਦੀ ਹੈ? ਕਿਉਂਕਿ ਸਰਕਾਰ ਨੇ ਫੰਡ ਜਾਰੀ ਕਰਤਾ, ਉਦੋਂ ਬਾਅਦ ਲਾਉਣਾ ਪੰਚਾਇਤ ਨੇ ਆ ਤੇ ਜਿਹਦੇ ਵਿੱਚ ਲਵਾਉਣਾ ਪਿੰਡ ਵਾਸੀਆਂ ਨੇ। ਪੰਚਾਇਤ ਦੀ ਮਨਸ਼ਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪੰਚਾਇਤ ਦੀ ਮਨਸ਼ਾ ਕੀ ਹੈ ਇਸ ਆਏ ਹੋਏ ਫੰਡ ਦੇ ਸੰਬੰਧੀ? ਪੰਚਾਇਤ ਦੀ ਜਿਹੜੀ ਮਨਸ਼ਾ, ਉਹ ਮੈਨੂੰ ਜਦੋਂ ਕਿਤੇ ਨਾ ਕਿਤੇ ਜਦੋਂ ਮੈਨੂੰ ਲੱਗਦਾ ਹੈਗਾ ਉਹਨਾਂ ਦੀ ਮਨਸ਼ਾ ਤੇ ਜਦੋਂ ਮੈਨੂੰ ਸ਼ੱਕ ਹੁੰਦਾ ਹੈ ਕਿ ਉਹਨਾਂ ਸਭ ਤੋਂ ਪਹਿਲੀ ਪ੍ਰਾਇੋਰਟੀ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੰਟਰਲੌਕ ਟਾਈਲਸ ਨੇ। ਤੇ ਮੈਂ ਪਹਿਲਾਂ ਵੀ ਜਿਹੜੀ ਇੰਟਰਵਿਊ ਦੇ ਵਿੱਚ ਵੀ ਬੋਲ ਕੇ ਹਟਿਆ ਕਿ ਜਿਹੜੀਆਂ ਇੰਟਰਲੌਕ ਟਾਈਲਸ ਦੀਆਂ ਫੈਕਟਰੀਆਂ ਹੁੰਦੀਆਂ ਕਿਤੇ ਨਾ ਕਿਤੇ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਦੇ ਚਹੇਤਿਆਂ ਦੀਆਂ ਹੁੰਦੀਆਂ, ਫਿਰ ਪਹਿਲ ਤਾਂ ਉਹਨਾਂ ਨੂੰ ਮਿਲੂਗੀ, ਠੀਕ ਹੈ। ਪਰ ਜਿਹੜੀ ਇਹ ਸੈਕੰਡਰੀ ਚੀਜ਼ ਹੈ, ਜਿਹੜੀ ਉਹਨਾਂ ਨੇ ਸੈਕੰਡਰੀ ਬਣਾਈ ਹੋਈ ਹੈ, ਮੇਰੇ ਲਈ ਪ੍ਰਾਇਮਰੀ ਬਣੀ ਹੋਈ ਹੈ ਕਿ ਇਹ ਪਾਣੀ ਦਾ ਜਿਹੜਾ ਨਿਕਾਸ ਹੈਗਾ, ਸ਼ਾਇਦ ਉਹਦੇ ਵਿੱਚੋਂ ਕੋਈ ਪੈਸੇ ਘੱਟ ਬਚਦੇ ਹੋਣਗੇ, ਠੀਕ ਹੈ। ਇਸ ਕਰਕੇ ਇਹਨੂੰ ਪ੍ਰਾਇੋਰਟੀ ਨਹੀਂ ਦਿੱਤੀ ਜਾ ਰਹੀ। ਪੰਚਾਇਤ ਦੀ ਮਨਸ਼ਾ ਤੇ ਇਸੇ ਕਰਕੇ ਮੈਨੂੰ ਸ਼ੱਕ ਹੁੰਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪੰਚਾਇਤ ਸੈਕਟਰੀ ਕਲਰਕ ਹੈ, ਬਟ ਪੰਚਾਇਤ ਸੈਕਟਰੀ ਇੱਥੇ ਸਰਪੰਚ ਬਣਿਆ ਬੈਠਾ ਹੈ। ਸਾਡੇ ਪਿੰਡ ਦਾ ਸਰਪੰਚ ਹੈ ਜਿਹੜਾ, ਉਹਨੂੰ ਆਪਦੇ ਅਧਿਕਾਰਾਂ ਦਾ ਹੀ ਨਹੀਂ ਪਤਾ ਵਿਚਾਰੇ ਨੂੰ। ਉਹਨੂੰ ਗ੍ਰਾਮ ਸਭਾ ਬਾਰੇ ਮੈਂ ਪੁੱਛ ਲਿਆ, ਮੈਂ ਪੰਚਾਇਤ ਸੈਕਟਰੀ ਨੂੰ ਚੈਲੰਜ ਕੀਤਾ ਪੰਚਾਇਤ ਦੇ ਵਿੱਚ ਬਹਿ ਕੇ ਕਿ ਮੈਂ ਤੁਹਾਨੂੰ ਚੈਲੰਜ ਕਰਦਾ, ਤੁਸੀਂ ਗ੍ਰਾਮ ਸਭਾ ਦਾ ਇਜਲਾਸ ਨਹੀਂ ਕਰਾਉਂਦੇ। ਉਹ ਕਹਿੰਦਾ ਯਾਰ ਪਿੰਡ ਆ ਕੇ ਕੋਈ ਅਫਸਰ ਖੁਸ਼ ਹੀ ਨਹੀਂ ਹੈਗਾ, ਪਿੰਡ ਆਉਣਾ ਹੀ ਨਹੀਂ ਚਾਹੁੰਦੇ ਅਫਸਰ। ਇਹ ਮੈਂ ਵਾਰ-ਵਾਰ ਰਿਕਾਰਡ ਤੇ ਗੱਲ ਬੋਲ ਰਿਹਾ ਇਸ ਕਰਕੇ ਕਿ ਗੱਲ BDPO DDPO ਸਾਹਿਬ ਤੱਕ ਪਹੁੰਚੇ ਕਿ ਉਹ ਸਾਡੇ ਪਿੰਡ ਆ ਕੇ। ਅਸਲ ਦੇ ਵਿੱਚ ਜਿਹੜੇ ਅਫਸਰਾਂ ਦੀ ਅਸੀਂ ਗੱਲ ਕਰਦੇ ਆ, ਇਹ ਸਾਰੇ ਲੋਕਾਂ ਦੇ ਸੇਵਕ ਆ, ਲੋਕਾਂ ਵਾਸਤੇ ਕੰਮ ਕਰਦੇ ਆ। ਇਹਨਾਂ ਦਾ ਪਿੰਡ ਵਿੱਚ ਆਉਣਾ ਮੇਰੇ ਹਿਸਾਬ ਨਾਲ ਤਾਂ ਇਹ ਡਾਈਜੈਸਟੇਬਲ ਹੀ ਨਹੀਂ ਹੈਗੀ ਵੀ ਉਹ ਪਿੰਡ ਨਹੀਂ ਆਉਣਾ ਚਾਹੁੰਦੇ। ਕੀ ਤੁਸੀਂ ਉਹਨਾਂ ਅਧਿਕਾਰੀਆਂ ਨਾਲ ਇਹ ਗੱਲ ਕੀਤੀ ਹੈ? ਦੇਖੋ, ਜਿਹੜੀ ਮੈਂ ਬੁੱਧਵਾਰ ਨੂੰ ਤੁਹਾਡੇ ਦੁਬਾਰਾ ਉਸ ਤੋਂ ਪਹਿਲਾਂ ਪਰਸੋਂ ਤੇ ਚੌਥੇ DC ਸਾਹਿਬ ਨੂੰ ਫਿਰ ਦੁਬਾਰਾ ਈਮੇਲ ਮੈਂ ਲਿਖ ਚੁੱਕਿਆ, CO ਮੈਂ ਆਫਿਸ ਨੂੰ ਮੈਂ ਦੁਬਾਰਾ ਈਮੇਲ ਲਿਖ ਚੁੱਕਿਆ ਤੇ ਉਹਦੇ ਵਿੱਚ ਮੈਂ ਪਾਇਆ ਹੈਗਾ ਕਿ ਪਿਛਲੇ ਸਾਲ ਵੀ ਤੁਹਾਨੂੰ ਮੈਂ ਸੇਮ ਸ਼ਿਕਾਇਤ, ਉਹੀ ਫੋਟੋਆਂ ਮੈਂ ਦੁਬਾਰਾ ਉਹਨਾਂ ਨੂੰ ਭੇਜ ਚੁੱਕਿਆ ਕਿ ਮੈਂ ਪਿਛਲੇ ਸਾਲ ਵੀ ਤੁਹਾਡੇ ਕੋਲੇ ਮਸਲਾ ਉਠਾਇਆ ਸੀਗਾ, ਠੀਕ ਹੈ। ਤੇ ਮੈਂ ਉਹਦੇ 'ਚ ਲਿਖਿਆ ਹੈ ਕਿ ਸਾਡੇ ਪਿੰਡ ਦਾ ਜਿਹੜਾ ਪੰਚਾਇਤ ਸੈਕਟਰੀ ਹੈਗਾ ਉਹ ਇਸ ਚੀਜ਼ ਨੂੰ ਧਿਆਨਪੂਰਵਕ ਹੱਲ ਨਹੀਂ ਕਰਨਾ ਚਾਹੁੰਦਾ, ਨਹੀਂ ਕਰ ਰਿਹਾ। ਮੈਨੂੰ ਨਹੀਂ ਪਤਾ ਕਿਉਂ ਨਹੀਂ ਕਰ ਰਿਹਾ। ਇਸ ਕਰਕੇ ਜਿਹੜੇ ਅਧਿਕਾਰੀ ਨੇ ਉਹ ਕਿਉਂ ਨਹੀਂ ਆਉਣਾ ਚਾਹੁੰਦੇ, ਮੈਂ ਵਾਰ-ਵਾਰ ਇਸ ਗੱਲ ਨੂੰ ਉੱਚੀ ਆਵਾਜ਼ 'ਚ ਇਸ ਕਰਕੇ ਬੋਲ ਰਿਹਾ ਕਿ ਮੇਰੀ ਗੱਲ ਉਹਨਾਂ ਤੱਕ ਪਹੁੰਚੇ, ਕਿਸੇ ਵੀ ਜਰੀਏ ਪਹੁੰਚੇ, ਤੁਹਾਡੇ ਪਲੇਟਫਾਰਮ ਦੇ ਜਰੀਏ ਪਹੁੰਚੇ ਕਿ ਉਹ ਇੱਥੇ ਪੰਚਾਇਤ ਸੈਕਟਰੀ ਏਡੀ ਵੱਡੀ ਗੱਲ ਕਿਵੇਂ ਕਹਿ ਗਿਆ ਪੰਚਾਇਤ ਦੇ ਵਿੱਚ ਬੋਲ ਕੇ ਕਿ ਪੰਚਾਇਤ ਜਿਹੜੇ ਅਫਸਰ ਹੁੰਦੇ ਨੇ ਪਿੰਡ ਹੀ ਨਹੀਂ ਆਉਣਾ ਚਾਹੁੰਦੇ। ਤੁਸੀਂ ਵਾਰ-ਵਾਰ ਅਸਲ ਦੇ ਵਿੱਚ ਹੁਣ ਇਸ ਕਹਾਣੀ ਦੇ ਵਿੱਚ ਜਿੰਨੀ ਤੁਸੀਂ ਦੱਸਿਆ ਉਸ ਹਿਸਾਬ ਨਾਲ ਸਮਝ ਇਹ ਆ ਰਹੀ ਹੈ ਵੀ ਸੈਕਟਰੀ ਇਸ ਮਸਲੇ ਨੂੰ ਹੱਲ ਨਹੀਂ ਹੋਣ ਦੇਣਾ ਚਾਹੁੰਦਾ। ਕੀ ਸੈਕਟਰੀ ਕਿਸੇ ਧਿਰ ਨਾਲ ਸੰਬੰਧਿਤ ਹੈ? ਕਿਸੇ ਕੋਈ ਰਾਜਨੀਤਿਕ ਪਿਛੋਕੜ ਆ ਉਹਦਾ, ਕਿਸੇ ਰਾਜਨੀਤਿਕ ਆਗੂ ਦਾ ਉਹਦੇ ਸਿਰ ਤੇ ਕੋਈ ਹੱਥ ਹੈ? ਤੁਹਾਨੂੰ ਕੀ ਲੱਗਦਾ? ਕਿਉਂਕਿ ਪਿੰਡ ਵਾਸੀਆਂ ਨੂੰ ਜ਼ਿਆਦਾ ਪਤਾ, ਤੁਸੀਂ ਉਸ ਸੈਕਟਰੀ ਨਾਲ ਵਿਚਰਦੇ ਹੋ, ਉਸ ਸੈਕਟਰੀ ਨਾਲ ਤੁਹਾਡਾ ਤਾਲਮੇਲ ਹੁੰਦਾ। ਤੁਹਾਨੂੰ ਕੀ ਲੱਗਦਾ ਕਿ ਉਹਦਾ ਕੋਈ ਰਾਜਨੀਤਿਕ ਪਿਛੋਕੜ ਹੋਵੇ ਜਿਸ ਪਿਛੋਕੜ ਕਰਕੇ ਉਹ ਵਾਰ-ਵਾਰ ਇਹਨਾਂ ਚੀਜ਼ਾਂ ਨੂੰ ਉਲਝਾ ਰਿਹਾ? ਪੰਚਾਇਤ ਸੈਕਟਰੀ ਦਾ ਤਾਂ ਮੈਨੂੰ ਪਤਾ ਨਹੀਂ ਵੀ ਪੰਚਾਇਤ ਸੈਕਟਰੀ ਦਾ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਹੈਗਾ ਕਿ ਨਹੀਂ, ਬਟ ਪੰਜਾਬ ਦੇ ਵਿੱਚ ਜਿੰਨੇ ਵੀ ਪੰਚਾਇਤ ਸੈਕਟਰੀ ਹੋਏ ਆ ਉਹਨਾਂ ਦੇ ਵਿੱਚੋਂ ਕੋਈ ਰੇਅਰੈਸਟ ਆਫ ਦਾ ਰੇਅਰ ਕੇਸ ਹੋਊਗਾ ਜਿਹਨੇ ਕਿਤੇ ਆਪ ਗ੍ਰਾਮ ਸਭਾ ਦਾ ਇਜਲਾਸ ਕਰਾਇਆ ਹੋਵੇ। ਪੰਚਾਇਤ ਸੈਕਟਰੀ ਕੋਈ ਵੀ ਅੱਗੇ ਆ ਕੇ ਕਹਿ ਦੇਵੇ ਕਿ ਮੈਂ ਆਪ ਹਰ 6 ਮਹੀਨਿਆਂ ਬਾਅਦ ਗ੍ਰਾਮ ਸਭਾ ਦਾ ਇਜਲਾਸ ਕਰਾਉਣਾ ਤੇ ਮੈਂ ਪੂਰਾ ਇੱਕ ਜੀ ਬੋਰਡ ਲਾਇਆ ਹੋਇਆ ਜਿਹਦੇ ਉੱਤੇ ਮੈਂ ਹਿਸਾਬ ਲਿਖਵਾਉਣਾ ਸਰਪੰਚ ਤੋਂ। ਤੁਸੀਂ ਇੱਕ ਵੀ ਪੰਚਾਇਤ ਸੈਕਟਰੀ, ਇਹ ਹੁਣ ਤੁਹਾਡੇ ਚੈਨਲ ਲਈ ਵੀ ਇੱਕ ਚੀਜ਼ ਹੈਗੀ ਹੈ ਨਵੀਂ ਕਿ ਤੁਸੀਂ ਵੀ ਇੱਕ ਨਵੀਂ ਚੀਜ਼ ਲੱਭ ਕੇ ਲਿਆਓ ਕਿ ਪੰਚਾਇਤ ਸੈਕਟਰੀ ਕਿਸੇ ਵੀ ਪਿੰਡ ਦਾ ਜਿਹੜਾ ਆਪ 6 ਮਹੀਨਿਆਂ ਬਾਅਦ ਬਿਨਾਂ ਕਿਸੇ ਨੌਜਵਾਨ ਦੇ, ਬਿਨਾਂ ਪੰਚਾਇਤ ਦੇ ਮੰਗੇ ਤੋਂ ਇਹ ਕਹਿੰਦਾ ਹੋਵੇ ਮੈਂ ਗ੍ਰਾਮ ਸਭਾ ਦਾ ਇਜਲਾਸ ਕਰਾਉਣਾ ਤੇ ਹਿਸਾਬ ਦਿੰਦਾ ਹੋਵੇ। ਇਹਨਾਂ ਵੱਲੋਂ ਬੜੇ ਵੱਡੇ ਸਵਾਲ ਚੱਕ ਦਿੱਤੇ ਗਏ ਆ, ਬੜੀਆਂ ਵੱਡੀ ਚੀਜ਼ ਇਹਨਾਂ ਵੱਲੋਂ ਕਹਿ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਸੈਕਟਰੀ ਵੱਲੋਂ, ਕਿਸੇ ਵੀ ਪੰਚਾਇਤ ਸੈਕਟਰੀ ਵੱਲੋਂ ਜਿਹੜਾ ਗ੍ਰਾਮ ਸਭਾ ਦਾ ਇਜਲਾਸ ਨਹੀਂ ਹੋਇਆ। ਸਰਕਾਰਾਂ ਵੱਲੋਂ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਆ, ਸਰਕਾਰਾਂ ਵੱਲੋਂ
ਤਰੱਕੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਸਰਕਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਅਸੀਂ ਹਰ ਇੱਕ ਪਿੰਡ, ਹਰ ਇੱਕ ਸ਼ਹਿਰ, ਹਰ ਇੱਕ ਗ੍ਰਾਮ ਦਾ ਜਿਹੜਾ ਅਸੀਂ ਵਿਕਾਸ ਕਰਨ ਵਿੱਚ ਲੱਗੇ ਹੋਏ ਹਾਂ ਜਾਂ ਵਿਕਾਸ ਕੀਤਾ ਹੈ। ਪਰ ਇਹਨਾਂ ਵਿਕਾਸਾਂ ਦੀ ਪੋਲ ਇਸ ਗਰਾਊਂਡ ਤੇ ਆ ਕੇ ਖੁੱਲ੍ਹਦੀ ਆ ਜਦੋਂ ਅਸੀਂ ਬਿਲਕੁਲ ਧਰਾਤਲ ਤੇ ਆ ਕੇ ਗੱਲਾਂ ਕਰਦੇ ਹਾਂ, ਜਦੋਂ ਅਸੀਂ ਧਰਾਤਲ ਤੇ ਲੋਕਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਵਿਕਾਸ ਹੋਇਆ। ਜਿਵੇਂ ਕਿ ਵੀਰ ਹੋਰਾਂ ਨੇ ਦੱਸਿਆ ਕਿ ਸਾਰਾ ਪਿੰਡ ਚਾਹੁੰਦਾ ਹੈ ਕਿ ਪਿੰਡ ਦਾ ਨਿਕਾਸ ਪਹਿਲਾਂ ਹੋਵੇ ਤੇ ਦੂਜੇ ਪਾਸੇ ਸੈਕਟਰੀ ਤੇ ਪੰਚਾਇਤ ਗਲੀਆਂ ਨਾਲੀਆਂ ਤੱਕ ਸੀਮਿਤ ਖੜੀ ਆ। ਵੱਡੇ ਸਵਾਲ ਆ ਜਿਹੜੇ ਸਰਕਾਰ ਉੱਪਰ, ਇਸ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਤੇ ਨਾਲ ਹੀ ਨਾਲ ਇਸ ਜਿਹੜੇ ਏਰੀਏ ਦੇ ਜੋ ਚੁਣੇ ਹੋਏ ਨੁਮਾਇੰਦੇ ਆ, ਚਾਹੇ ਉਹ MP ਸਾਹਿਬਾਨ ਹੋਣ ਤੇ ਚਾਹੇ MLA ਹੋਣ, ਉਹਨਾਂ ਦੇ ਉੱਪਰ ਵੀ ਵੱਡੀ ਉਂਗਲ ਹੈ ਜਿਹੜੀ ਇਸ ਪਿੰਡ ਦੇ ਨੌਜਵਾਨਾਂ ਵੱਲੋਂ ਖੜੀ ਕੀਤੀ ਜਾ ਰਹੀ ਹੈ। ਰਾਜਨੀਤਿਕ ਤੌਰ ਤੇ ਤੁਸੀਂ ਕੋਈ MLA ਨੂੰ ਜਾਂ MP ਨੂੰ ਇਸ ਸੰਬੰਧੀ ਪਹੁੰਚ ਕੀਤੀ? ਨਹੀਂ, ਹਜੇ ਤੱਕ ਨਹੀਂ ਕੀਤੀ। ਹਜੇ ਤੱਕ ਕਿਸੇ ਕੋਲੇ ਪਹੁੰਚ ਨਹੀਂ ਕੀਤੀ, ਕਿਉਂਕਿ ਜੇ ਆਪਾਂ ਸਹੀ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਵੇਂ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਕਿ ਜੇ ਪੰਚਾਇਤ ਚਾਹਵੇ ਤਾਂ ਕੁਝ ਵੀ ਹੋ ਸਕਦਾ। ਜਦੋਂ ਸਾਡੇ ਪਿੰਡ ਦੀ ਪੰਚਾਇਤ ਹੀ ਸਾਡੇ ਨਾਲ ਤਿਆਰ ਨਹੀਂ ਹੈਗੀ, ਉਹਨਾਂ ਨੇ ਤਾਂ ਫਿਰ ਸਾਨੂੰ ਕਹਿਣਾ ਕਿ ਜਾਓ ਪੰਚਾਇਤ ਨੂੰ ਮਿਲੋ ਜਾ ਕੇ। ਸਾਡੂ ਬਾਕੀ ਪਿੰਡ ਵਾਲਿਆਂ ਦਾ ਕੀ ਹੈ? ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਗਲੀਆਂ ਨਾਲੀਆਂ ਬਣਨ? ਗਲੀਆਂ ਨਾਲੀਆਂ ਤਾਂ ਬਣ ਨਹੀਂ ਜੀ, ਪਰ ਛੱਪੜ ਦੇ ਵਿਕਾਸ ਬਾਰੇ ਗਲੀਆਂ ਜਿਹੜਾ ਵਿਕਾਸ ਆ ਜਿਹੜਾ ਗੰਦੇ ਪਾਣੀ ਵਾਲਾ ਜੀ, ਇਹਨਾਂ ਨੂੰ ਦੱਸਿਆ ਹੀ ਪਹਿਲਾਂ ਤੁਹਾਨੂੰ ਵੀ ਜਿਹੜਾ ਨਿਕਾਸ ਆ ਸਭ ਤੋਂ ਪਹਿਲਾਂ ਇਹ ਜ਼ਰੂਰੀ ਆ। ਜਿਹੜੀਆਂ ਗਲੀਆਂ ਨਾਲੀਆਂ ਤਾਂ ਪਹਿਲਾਂ ਬਣੀਆਂ ਵੀ ਸੀਗੀਆਂ ਜੀ। ਸਾਡੀ ਗਲੀ ਆ ਗੁਰਵਿੰਦਰ ਸਿੰਘ ਦੇ ਰਸਤੇ ਜਿਹੜੀ ਇਹਦੀ ਦੁਕਾਨ ਕਰ ਰਿਹਾ ਹੈ ਟੇਲਰ ਮਾਸਟਰ ਦੀ, ਉੱਥੇ ਪਹਿਲਾਂ ਲੱਗੀਆਂ ਸੀ ਟਾਈਲਾਂ, ਦੂਜੀਆਂ ਖੜਵੰਜਾ ਲੱਗਿਆ ਸੀ ਇੱਟਾਂ ਵਾਲਾ, ਵਧੀਆ ਪਾਣੀ ਨਿਕਲ ਰਿਹਾ ਸੀਗਾ ਜੀ। ਇਹਨੇ ਉੱਚੀ ਕਰਤੀ, 1.5-2 ਫੁੱਟ ਉੱਚੀ ਕਰਤੀ। ਇਹ ਵਿਚਾਰਾ ਮਸਾਂ ਵੇਲਾ ਪੂਰਾ ਉਹਦਾ ਕਰ ਰਿਹਾ ਸੀਗਾ। 22,000 ਰੁਪਇਆ ਇਹਦਾ ਉਹਦੇ ਤੇ ਖਰਚਾ ਆ ਗਿਆ ਉੱਚੀ ਕਰਨ ਵਾਸਤੇ। ਨੁਕਸਾਨ ਹੀ ਹੋਇਆ। ਹਾਲਾਂਕਿ ਆਹ ਪਾਣੀ ਦਾ ਨੁਕਸਾਨ ਸਾਨੂੰ ਜ਼ਿਆਦਾ ਜਿਹੜਾ ਇੱਥੇ ਖੜਾ, ਗੰਦਗੀ ਬਹੁਤ ਫੈਲਦੀ ਆ, ਬਿਮਾਰੀ ਦਾ ਕਾਰਨ ਬਣੇ ਪਏ ਆ ਇੱਥੇ ਜੀ। ਸਾਨੂੰ ਮਤਲਬ ਜ਼ਿਆਦਾ ਇਹਦੀ ਲੋੜ ਆ ਪਾਣੀ ਗੰਦੇ ਦੀ ਬਾਹਰ ਕੱਢਣ ਵਾਸਤੇ। ਗਲੀਆਂ ਨਾਲੀਆਂ ਦਾ ਤਾਂ ਕੋਈ ਜ਼ਿਆਦਾ ਵੱਡਾ ਨਹੀਂ ਹੁੰਦਾ ਹੈਗਾ, ਗਲੀਆਂ ਨਾਲੀਆਂ ਦਾ ਕੰਮ ਚ ਪਹਿਲੇ ਹੈਗਾ ਜੀ ਵਧੀਆ। ਨਹੀਂ, ਬਾਕੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪਿਛਲੇ, ਮੈਂ ਸਮਝਦਾ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਗਲੀਆਂ ਨਾਲੀਆਂ ਤਾਂ ਅਸੀਂ ਲੱਗੇ ਹੋਏ ਹਾਂ, ਅੱਜ ਤੱਕ ਇਸ ਤੇ ਮਤਲਬ ਇਹਨੂੰ ਪੂਰਿਆ ਨਹੀਂ ਜਾ ਸਕਿਆ ਜਾਂ ਪ੍ਰੋਪਰ ਤਰੀਕੇ ਨਾਲ ਉਸ ਚੀਜ਼ ਨੂੰ, ਉਹ ਗਲੀਆਂ ਨਾਲੀਆਂ ਹਜੇ ਤੱਕ ਬਣੀਆਂ ਹੀ ਨਹੀਂ। ਅਸੀਂ ਗਲੀਆਂ ਤੋਂ ਨਿਕਲੇ ਐਤਕੀ ਥੋੜ੍ਹਾ ਜਿਹਾ ਪਿੰਡਾਂ ਦੇ ਵਿੱਚ, ਕਿਉਂਕਿ ਅਸੀਂ ਵੀ ਜਾਂਦੇ ਰਹਿੰਦੇ ਹਾਂ, ਤਾਂ ਪਿੰਡਾਂ ਦੇ ਵਿੱਚ ਐਤਕੀ ਛੱਪੜ ਪੱਕੇ ਕਰਨ ਦੀ ਜਿਹੜੀ ਗੱਲ ਆ ਉਹ ਚੱਲਦੀ ਪਈ ਹੈ। ਥੋੜ੍ਹਾ ਜਿਹਾ ਗਾਂਹ ਇੱਕ ਸਟੈਪ ਗਾਂਹ ਵੱਧ ਗਏ। ਹੁਣ ਤੁਸੀਂ ਚਾਹੁੰਦੇ ਕੀ ਹੋ? ਦਿਲਬਾਗ, ਤੁਹਾਡੀ ਦੇਖੋ ਮਨਸ਼ਾ ਤਾਂ ਇੱਥੋਂ ਜ਼ਾਹਰ ਹੀ ਹੈ ਕਿ ਤੁਸੀਂ ਆਪਦੇ ਪਿੰਡ ਦਾ ਨਿਕਾਸ ਚਾਹੁੰਦੇ ਹੋ, ਪਰ ਅਗਰ ਫਿਰ ਵੀ ਤੁਹਾਡੇ ਜਿਹੜਾ ਇਸ ਹੜਤਾਲ ਤੋਂ ਬਾਅਦ, ਇਸ ਭੁੱਖ ਹੜਤਾਲ ਤੋਂ ਬਾਅਦ ਤੁਹਾਡੀ ਸਾਰ ਪ੍ਰਸ਼ਾਸਨ ਵੱਲੋਂ ਨਹੀਂ ਲਈ ਜਾਂਦੀ, ਤੁਹਾਡੀ ਗੱਲ ਪ੍ਰਸ਼ਾਸਨ ਵੱਲੋਂ ਨਹੀਂ ਸੁਣੀ ਜਾਂਦੀ, ਜ਼ਿਲ੍ਹਾ ਅਧਿਕਾਰੀ ਇਸ ਨੂੰ ਜਿਹੜਾ ਹੈਗਾ ਬਹੁਤਾ ਤੂਲ ਨਹੀਂ ਦਿੰਦੇ, ਅਗਲਾ ਤੁਹਾਡੀ ਕਾਰਵਾਈ ਕੀ ਹੋਊਗੀ? ਪਿੰਡ ਦੇ ਲੋਕਾਂ ਦਾ ਅਗਲਾ ਸਟੈਪ ਕੀ ਹੋਊਗਾ? ਮੈਂ ਜੀ BDPO ਦਫ਼ਤਰ ਤੋਂ ਬਾਅਦ DC ਦਫ਼ਤਰ ਵੀ ਜਾਵਾਂਗਾ, ਇੱਕ ਦਿਨ ਦੀ ਭੁੱਖ ਹੜਤਾਲ ਉੱਥੇ ਕਰਕੇ ਆਵਾਂਗਾ। ਪਰ ਜੇ ਉਸ ਤੋਂ ਬਾਅਦ ਮੈਂ ਪਿੰਡ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਆਉਣ ਵਾਲਾ ਸਮਾਂ ਹੈਗਾ, ਜਿਹੜੇ ਮੇਰੇ ਕੋਲ ਦਿਨ ਹੈਗੇ ਜਿੰਨੇ ਵੀ, ਪਿੰਡ ਵਾਲਿਆਂ ਨਾਲ ਗੱਲ ਕਰਾਂਗੇ। ਫਿਰ ਐਡ 'ਤੇ ਸਾਡੇ ਕੋਲ ਹਥਿਆਰ ਵੱਜਦਾ ਕਿ ਅਸੀਂ ਆਪਦੇ ਲੋਕਤੰਤਰ ਦਾ ਜਿਹੜਾ ਸਾਨੂੰ ਅਧਿਕਾਰ ਦਿੱਤਾ ਹੋਇਆ ਕਿ ਅਸੀਂ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ, ਜਿਹਦੇ 'ਚ ਸਾਨੂੰ ਨਾ ਤਾਂ ਪੰਚਾਂ ਦੀ ਲੋੜ ਹੈ, ਨਾ ਸਾਨੂੰ ਸਰਪੰਚ ਦੀ ਲੋੜ ਹੈ, ਸਾਨੂੰ ਪਰਸੈਂਟੇਜ ਕੁਝ ਵੋਟਾਂ ਦੀ ਲੋੜ ਹੈ। ਅਸੀਂ ਉਹ ਵੋਟਾਂ ਨੂੰ ਇਕੱਠੀਆਂ ਕਰਕੇ ਫਿਰ ਇੱਕ ਮਤਾ ਪਾ ਕੇ ਅਸੀਂ DC ਸਾਹਿਬ ਤੋਂ ਮੰਗ ਕਰਾਂਗੇ ਕਿ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਨੂੰ ਸਸਪੈਂਡ ਕਰ ਦਿਓ। ਉਸ ਤੋਂ ਬਾਅਦ ਜਦੋਂ ਕੋਈ ਨਵੇਂ ਚੁਣੇ ਜਾਣਗੇ ਲੋਕ, ਫਿਰ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੋ ਜਾਊਗਾ ਕਿ ਪਿੰਡ ਦੇ ਲੋਕਾਂ ਦੀ ਤਾਕਤ ਆ ਜਿਹੜੀ ਕੀ ਹੁੰਦੀ ਹੈ। ਫਿਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਇੱਕ ਮਿਸਾਲ ਬਣ ਜਾਏ ਆਉਣ ਵਾਲੇ ਸਮੇਂ ਦੇ ਵਿੱਚ, ਤੇ ਫਿਰ ਗ੍ਰਾਮ ਸਭਾ ਦੇ ਇਜਲਾਸ ਹੋਣ ਲੱਗ ਜਾਣ। ਮੇਰਾ ਸਟੈਪ ਇਹ ਹੋਊਗਾ, ਪਹਿਲਾਂ BDPO ਦਫ਼ਤਰ, ਫਿਰ DC ਦਫ਼ਤਰ, ਤੇ ਫਿਰ ਐਂਡ 'ਤੇ ਆ ਕੇ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਪਿੰਡ ਦੀ ਪੰਚਾਇਤ ਦੀ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਸਸਪੈਂਸ਼ਨ ਦੀ ਕਾਰਵਾਈ ਆਰੰਭਾਂਗੇ। ਇਹਨਾਂ ਵੱਲੋਂ ਜਿਸ ਤਰ੍ਹਾਂ ਦੱਸਿਆ ਗਿਆ ਕਿ ਬੜੀ ਵੱਡੀ ਕਾਰਵਾਈ ਹੈ, ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਊਗਾ ਇਤਿਹਾਸ ਦੇ ਵਿੱਚ। ਹੁਣ ਤੱਕ ਦੇਖਣ ਸੁਣਨ ਨੂੰ ਕਿਉਂਕਿ ਨਹੀਂ ਮਿਲਿਆ ਕੋਈ ਕਿਤੇ ਕੋਈ ਕਾਰਵਾਈ ਹੋਈ ਹੋਵੇ ਇਸ ਤਰ੍ਹਾਂ ਦੀ ਕਿ ਪੰਚਾਇਤ ਨੂੰ ਸਸਪੈਂਡ ਕੀਤਾ ਗਿਆ ਹੋਵੇ ਪਿੰਡ ਦੇ ਲੋਕਾਂ ਵੱਲੋਂ, ਉਹਨਾਂ ਦੇ ਪਿੰਡ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਨਾ ਕਰਨ ਦੇ ਕਾਰਨ ਪੰਚਾਇਤ ਨੂੰ ਸਸਪੈਂਡ ਕੀਤਾ ਹੋਵੇ। ਬੜੀ ਵੱਡੀ ਗੱਲ ਹੋਊਗੀ ਇਹ। ਪਰ ਨਾਲ ਹੀ ਨਾਲ ਇੱਥੇ ਦਾਦ ਦੇਣੀ ਬਣਦੀ ਹੈ ਇਹਨਾਂ ਨੌਜਵਾਨਾਂ ਦੀ। ਪੜ੍ਹੇ ਲਿਖੇ ਹੋਣ ਦੇ ਨਾਤੇ ਆਪਣੇ ਅਧਿਕਾਰਾਂ ਤੋਂ ਇਹ ਜਾਣੂ ਆ, ਆਪਣੀਆਂ ਡਿਊਟੀਜ਼ ਨੂੰ ਇਹ ਜਾਣਦੇ ਨੇ, ਤੇ ਸੰਵਿਧਾਨਕ ਅਧਿਕਾਰ ਜਿਹੜੇ ਇਹਨਾਂ ਨੂੰ ਸੰਵਿਧਾਨ ਦੁਆਰਾ ਦਿੱਤੇ ਗਏ ਆ, ਉਹਨਾਂ ਅਧਿਕਾਰਾਂ ਦੀ ਵਰਤੋਂ ਕਰਕੇ ਆਪਦੇ ਪਿੰਡ ਦੀ ਖਾਤਰ, ਆਪਦੇ ਗ੍ਰਾਮ ਦੀ ਖਾਤਰ, ਆਪਦੇ ਰਹਿਣ ਬਸੇਰੇ ਦੀ ਖਾਤਰ ਜਿਹੜੇ ਇਹ ਲੜਾਈ ਹੈ ਇਹ ਲੜੀ ਜਾ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਜਿਹੜੇ ਪਿੰਡ ਨੇ ਜਾਂ ਹੋਰ ਨੌਜਵਾਨ ਆ, ਉਹ ਵੀ ਇਸੇ ਤਰ੍ਹਾਂ ਸਰਗਰਮ ਹੋ ਕੇ ਆਪਣੇ ਪਿੰਡ ਦੇ ਵਿੱਚ ਅਜਿਹੀਆਂ ਹੋ ਰਹੀਆਂ ਗਲਤ ਕਾਰਵਾਈਆਂ ਦੇ ਉੱਪਰ ਨਕੇਲ ਕਸਣ ਦੇ ਵਿੱਚ ਕਾਮਯਾਬ ਜ਼ਰੂਰ ਹੋਣਗੇ। ਇਸੇ ਤਰ੍ਹਾਂ ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।